ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 20 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਜੇ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਾਉਣਾ ਹੈ, ਰੈਨੋਵੇਟ ਕਰਵਾਉਣਾ ਹੈ ਤਾਂ ਸੰਪਰਕ ਕਰੋ 7079146411। ਹਰ ਤਰ੍ਹਾਂ ਦੀ ਫਲੋਰਿੰਗ, ਟਾਈਲ, ਵੁੱਡ, ਵਾਈਨਲ, ਅੰਦਰੋਂ ਬਾਹਰੋਂ ਘਰ ਨੂੰ ਪੇਂਟ ਕਰਨਾ, ਗਰਾਜ ਦੇ ਵਿੱਚ ਕਿਚਨ ਨੂੰ ਸੈਟਅਪ ਕਰਨਾ, ਵਾਟਰ ਸੌਫਟਨਰ, ਬਲਾਈਂਡਸ ਦੀ ਇੰਸਟਾਲੇਸ਼ਨ, ਡਰਾਈਵ ਵਾਲ ਦਾ ਕਿਸੇ ਵੀ ਤਰੀਕੇ ਦਾ ਕੰਮ ਹੋਵੇ, ਸੰਪਰਕ ਕਰੋ 7079146411, 707-914-6411। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ 8.5 ਬਿਲੀਅਨ ਡਾਲਰ ਦਾ ਜਿਹੜਾ ਐਗਰੀਮੈਂਟ ਆ ਉਹ ਆਸਟ੍ਰੇਲੀਆ ਦੇ ਨਾਲ ਸਾਈਨ ਅਪ ਕੀਤਾ ਹੈ ਰੇਅਰ ਅਰਥ ਡੀਲ ਕਰਕੇ, ਜਿਹੜੇ ਰੇਅਰ ਅਰਥ ਐਲੀਮੈਂਟਸ ਆ ਉਹਨਾਂ ਨੂੰ ਲਿਆਉਣ ਦੇ ਲਈ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਤੇ ਟੋਨੀ ਅਲਬਨੀਜ਼ ਜੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਐਗਰੀਮੈਂਟ ਨੂੰ ਅੱਜ ਅਨਾਊਂਸ ਕੀਤਾ ਆ, ਸਪੋਰਟ ਫॉर AUKUS ਨਿਊਕਲੀਅਰ ਸਬਮਰੀਨ ਡੀਲ। ਸੋ ਇਹਦੇ 'ਚ ਕੀ ਹੋਊਗਾ ਵੀ ਇਸ ਡੀਲ ਬਣਨ ਦੇ ਨਾਲ ਜੋ ਅਮਰੀਕਾ ਦੀ ਡਿਪੈਂਡੈਂਸੀ ਆ ਚਾਈਨਾ ਦੇ ਉੱਤੇ ਉਹ ਥੋੜ੍ਹੀ ਘਟੂਗੀ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਟੋਨੀ ਅਲਬਨੀਜ਼ੀ ਹੋਣਾ ਨੇ ਇਹ ਜਦੋਂ ਸਾਈਨ ਕੀਤਾ ਐਗਰੀਮੈਂਟ, ਉਹਦੇ ਤੇ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਨੇ ਆਲਰੇਡੀ ਨਵੀਆਂ ਰਿਸਟ੍ਰਿਕਸ਼ਨਸ ਪੁੱਟ ਕਰ ਦਿੱਤੀਆਂ ਸੀਆਂ ਰੇਅਰ ਅਰਥ ਐਕਸਪੋਰਟ ਦੇ ਉੱਤੇ, ਜਿਹਦੇ ਕਰਕੇ ਟਰੰਪ ਉਹਨਾਂ ਨੇ 100% ਟੈਰਿਫ ਜਿਹੜਾ ਆ ਉਹ ਚਾਈਨਾ ਤੇ ਉਹ ਲਾਉਣ ਜਾ ਰਿਹਾ ਅਗਲੇ ਮਹੀਨੇ ਤੋਂ। ਤੇ ਕਹਿੰਦੇ 1 ਸਾਲ ਨੂੰ, ਹੁਣ ਤੋਂ 1 ਸਾਲ ਤੱਕ ਕਹਿੰਦੇ ਵੀ ਕਿੰਨਾ ਜ਼ਿਆਦਾ ਜਿਹੜਾ ਕ੍ਰਿਟੀਕਲ ਮਿਨਰਲ ਤੇ ਰੇਅਰ ਅਰਥ ਹੋਊਗਾ ਤੇ ਤੁਹਾਨੂੰ ਪਤਾ ਨਹੀਂ ਚੱਲੂਗਾ ਵੀ ਉਹਨਾਂ ਦੇ ਨਾਲ ਕਰਨਾ ਕੀ ਆ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਵਾਈਟ ਹਾਊਸ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਟਰੰਪ ਹੁਣੀ ਅਲਬਨੀਜ਼ ਨੂੰ ਹੋਸਟ ਕਰ ਰਹੇ ਸੀ ਵਾਈਟ ਹਾਊਸ ਦੇ ਵਿੱਚ, ਜਿਸ ਟਾਈਮ ਦੇ ਉੱਤੇ ਜਿਹੜੇ ਡਾਕੂਮੈਂਟਸ ਆ ਉਹਨਾਂ ਨੇ ਸਾਈਨ ਕੀਤੇ ਹੈਗੇ ਆ। ਜੀ ਬਿਲਕੁਲ। ਸੋ AUKUS ਜਿਹੜਾ ਆ ਆਸਟ੍ਰੇਲੀਆ, UK ਤੇ USA ਟ੍ਰਾਈਲੈਟਰਲ ਇੱਕ ਪਾਰਟਨਰਸ਼ਿਪ ਹੈਗੀ ਹੈ, ਸਿਕਿਉਰਿਟੀ ਪਾਰਟਨਰਸ਼ਿਪ ਆ ਜਿਹੜੀ UK, ਆਸਟ੍ਰੇਲੀਆ ਤੇ US ਦੇ ਦਰਮਿਆਨ, ਇੰਡੋ ਪੈਸੀਫਿਕ ਦੇ ਦਰਮਿਆਨ ਜਿਹੜੀ ਉਹ ਚੱਲਦੀ ਹੈਗੀ ਆ। ਸੋ ਉਸ ਦੇ ਵਿੱਚ ਕੀਤਾ ਸਬਮਰੀਨਸ ਦਾ ਕੰਮ ਕਾਫੀ ਜ਼ਿਆਦਾ ਜਿਹੜਾ ਆਪਾਂ ਦੇਖਿਆ ਵੀ ਚਾਈਨਾ ਨੇ ਤੇਜ਼ ਕੀਤਾ ਹੈਗਾ ਆ, ਜਾਂ ਸ਼ਿਪ ਦਾ ਜਾਂ ਨੇਵੀ ਦਾ। ਸੋ ਇਹ ਕਿਤੇ ਨਾ ਕਿਤੇ ਅਮਰੀਕਾ ਨੂੰ ਵੀ ਚਿੰਤਾ ਜਿਹੜੀ ਉਸਤਾ ਰਹੀ ਸੀ ਵੀ ਇਸ ਦੇ ਬਾਬਤ ਕਿੱਦਾਂ ਜਿਹੜੀ ਇਹਦੇ ਵਿੱਚ ਕਾਰਵਾਈ ਜਿਹੜੀ ਅੱਗੇ ਵਧਾਈ ਜਾ ਸਕਦੀ ਹੈ। ਸੋ 8.5 ਬਿਲੀਅਨ ਡਾਲਰ ਦੇ ਰੇਅਰ ਅਰਥ ਡੀਲਸ ਜਿਹੜੀਆਂ ਉਹ ਕੀਤੀਆਂ ਗਈਆਂ। ਸੋ ਜਿੱਦਾਂ ਹਰਜੋਤ ਜੀ ਤੁਸੀਂ ਦੱਸਿਆ ਹੀ ਆ ਵੀ ਚਾਈਨਾ ਦੇ ਨਾਲ ਹੁਣ ਮੇਨ ਜਿਹੜਾ ਇੱਟ ਖੜੱਕਾ ਇਸੇ ਚੀਜ਼ ਨੂੰ ਲੈ ਕੇ ਆ ਵੀ ਇਹਨਾਂ ਧਾਤੂਆਂ ਨੂੰ ਲੈ ਕੇ, ਇਹਨਾਂ ਮਿਨਰਲਸ ਨੂੰ ਜਿਹੜਾ ਉਹ ਲੈ ਕੇ ਆ, ਜਿਸ ਦੇ ਉੱਤੇ ਚਾਈਨਾ ਦਾ ਇਕੱਲਾ ਕੰਟਰੋਲ ਹੀ ਨਹੀਂ ਆ, ਪ੍ਰੋਸੈਸਿੰਗ ਤੇ ਰਿਫਾਈਨਿੰਗ ਦੇ ਉੱਤੇ ਵੀ ਉਸਦਾ ਕਾਫੀ ਜ਼ਿਆਦਾ ਜਿਹੜਾ ਉਹ ਕੰਟਰੋਲ ਆ। ਤੇ ਆਉਣ ਦੇ ਭਵਿੱਖ ਦੇ ਵਿੱਚ ਚਾਹੇ ਆਪਾਂ ਇਲੈਕਟ੍ਰਿਕ, ਆਟੋਨੋਮਸ, AI ਦੀ ਗੱਲ ਕਰਦੇ ਹਾਂ, ਤੇ ਉਹਨਾਂ ਸਾਰਿਆਂ ਦੇ ਲਈ ਜਿਹੜੇ ਰੇਅਰ ਅਰਥ ਮਿਨਰਲਸ ਆ ਉਹਨਾਂ ਦੀ ਸਭ ਤੋਂ ਵੱਧ ਜ਼ਰੂਰਤ ਰਹਿਣ ਵਾਲੀ ਆ। ਸੋ ਇਸੇ ਚੱਲਦਿਆਂ ਜਿਹੜਾ ਆਸਟ੍ਰੇਲੀਆ ਦੇ ਨਾਲ ਇਹ ਇੱਕ ਵੱਡਾ ਸਮਝੌਤਾ ਜਿਹੜਾ ਉਹ ਹੋਇਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, 9th ਸਰਕਟ ਕੋਰਟ ਨੇ ਨੈਸ਼ਨਲ ਗਾਰਡਸ ਡਿਪਲੋਏ ਕਰਨ ਦੀ ਇਜਾਜ਼ਤ ਰਾਸ਼ਟਰਪਤੀ ਟਰੰਪ ਨੂੰ ਦੇ ਦਿੱਤੀ ਆ, ਟਰੰਪ ਪ੍ਰਸ਼ਾਸਨ ਨੂੰ ਜਿਹੜੀ ਇਸ ਦੇ ਵਿੱਚ ਦਿੱਤੀ ਆ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਨੈਸ਼ਨਲ ਗਾਰਡਸ ਨੂੰ ਡਿਪਲੋਏ ਕਰਨ ਤੋਂ ਪੋਰਟਲੈਂਡ, ਓਰੇਗਨ ਦੇ ਵਿੱਚ ਰੋਕ ਲਗਾਈ ਹੋਈ ਸੀ, ਪਰ ਅੱਜ ਅਪੀਲਸ
ਫੈਡਰਲ ਅਪੀਲਸ ਕੋਰਟ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਜਿਹੜੀ ਉਹ ਮਿਲੀ ਹੈਗੀ ਆ। ਇਹ ਵੀ ਉਹਦਾ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਚੀਜ਼ ਦੱਸੀ ਜਿਹੜੀ ਉਹ ਜਾ ਰਹੀ ਆ ਵੀ ਅਜੇ ਡਿਪਲੋਇਮੈਂਟ ਰੁਕੀ ਆ, ਪਰ ਕਮਾਂਡ ਜਿਹੜੀ ਆ ਉਹ ਇਹਨਾਂ ਟਰੂਪਸ ਦੀ ਜਿਹੜੀ ਉਹ ਲੈ ਲੈਣਗੇ। ਸੋ ਐਸੋਸੀਏਟ ਪ੍ਰੈਸ ਜਿਹੜੀ ਉਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਦੱਸ ਰਹੇ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਕੋਲ ਜਿਹੜੇ 200 ਨੈਸ਼ਨਲ ਗਾਰਡਸ ਨੇ ਓਰੇਗਨ ਦੇ, ਉਹਨਾਂ ਦੀ ਕਮਾਂਡ ਜਿਹੜੀ ਉਹ ਆਈ ਆ, ਪਰ ਅਜੇ ਇਹਨਾਂ ਨੂੰ ਡਿਪਲੋਏ ਕਰਨ ਦੇ ਉੱਤੇ ਰੋਕ ਆ। NPR ਕਹਿ ਰਿਹਾ ਵੀ ਉਹ ਡਿਪਲੋਏ ਜਿਹੜੇ ਉਹ ਪੋਰਟਲੈਂਡ ਦੇ ਵਿੱਚ ਕਰ ਸਕਦੇ ਆ। ਇਲੀਨੋਇਸ ਦੇ ਵਿੱਚ ਸ਼ਿਕਾਗੋ ਦੇ ਵਿੱਚ ਡਿਪਲੋਏ ਕਰਨ ਦੀ ਵੀ ਗੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਆਖੀ ਸੀ। ਉਸ ਦੇ ਉੱਤੇ ਵੀ ਇੱਕ ਅਦਾਲਤ ਨੇ ਹਾਲ ਦੀ ਘੜੀ ਟਰੰਪ ਪ੍ਰਸ਼ਾਸਨ ਨੂੰ ਰੋਕ ਕੇ ਰੱਖਿਆ ਹੈਗਾ ਆ। ਉਧਰ ਇਸੇ ਹੀ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਇਲੀਨੋਇਸ ਦੇ ਅਧਿਕਾਰੀ ਆ, ਉਹ ਹੁਣ ਸੁਪਰੀਮ ਕੋਰਟ ਮੋਰੇ ਗੁਹਾਰ ਲਾ ਰਹੇ ਆ ਵੀ ਟਰੰਪ ਹੁਣਾਂ ਦੇ ਦੁਆਰਾ ਜਿਹੜੀ ਸ਼ਿਕਾਗੋ ਦੇ ਵਿੱਚ ਟਰੂਪ ਡਿਪਲੋਇਮੈਂਟ ਕੀਤੀ ਜਾਣੀ ਆ, ਉਸ ਦੇ ਉੱਤੇ ਜਿਹੜੀ ਰੋਕ ਲੱਗੀ ਆ ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਜਾਵੇ। ਸੋ ਸਟੇਟ ਦੇ ਜਿਹੜੇ ਅਟਾਰਨੀ ਜਨਰਲ ਕੁਆਮੇ ਰਾਉਲ ਤੇ ਜਿਹੜੇ ਲਾਇਰਸ ਨੇ ਸਿਟੀ ਆਫ ਸ਼ਿਕਾਗੋ ਦੇ, ਉਹਨਾਂ ਨੇ ਆਪਣੀ ਇਸ ਅਦਾਲਤੀ ਜਿਹੜੀ ਫਾਈਲਿੰਗ ਦੇ ਵਿੱਚ, ਕੋਰਟ ਫਾਈਲਿੰਗ ਦੇ ਵਿੱਚ ਕਿਹਾ ਆ ਵੀ ਕੋਈ ਵੀ ਪ੍ਰੋਟੈਸਟ ਐਕਟੀਵਿਟੀ ਇਲੀਨੋਇਸ ਦੇ ਵਿੱਚ ਜਿਹੜੀ ਉਹ ਹੋਈ ਆ, ਕਹਿੰਦੇ ਵੀ ਉਹਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਫੈਡਰਲ ਲਾ ਐਗਜ਼ੀਕਿਊਟ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈਗੀ ਤੇ ਇਹ ਅਨਨੈਸੈਸਰੀ ਡਿਪਲੋਇਮੈਂਟ ਆ ਮਿਲਟਰੀ ਟਰੂਪਸ ਦੀ, ਤੇ ਜਿਹੜੀ ਅਨਟ੍ਰੇਨਡ ਫਾਰ ਲੋਕਲ ਪੁਲਿਸਿੰਗ ਆ, ਉਹ ਇਸ ਦੇ ਲਈ ਬਣੇ ਨਹੀਂ ਹੋਏ ਹੈਗੇ। ਸੋ ਇਸ ਲਈ ਇਹਨਾਂ ਨੂੰ ਇੱਥੇ ਡਿਪਲੋਏ ਨਹੀਂ ਕਰਨਾ ਚਾਹੀਦਾ, ਇੱਥੇ ਨਹੀਂ ਲਾਉਣਾ ਜਿਹੜਾ ਉਹ ਚਾਹੀਦਾ। ਸੋ ਇਹ ਫਾਈਲਿੰਗ ਹੁਣ ਉਸ ਟਾਈਮ ਦੇ ਉੱਤੇ ਆਈ ਆ ਜਦ ਪਿਛਲੇ ਹਫ਼ਤੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਹ ਮੰਗ ਕੀਤੀ ਸੀ ਸੁਪਰੀਮ ਕੋਰਟ ਕੋਲੋਂ ਹੀ ਵੀ ਉਹ ਆਈਸ ਦੇ ਜਿਹੜੇ ਪ੍ਰੋਸੈਸਿੰਗ ਸੈਂਟਰਸ ਆ ਉਹਨਾਂ ਦੇ ਬਾਹਰ ਸੈਂਕੜੇ ਹੀ ਜਿਹੜੇ ਟਰੂਪਸ ਆ ਉਹਨਾਂ ਨੂੰ ਘੱਲਣ ਦੀ ਜਿਹੜੀ ਉਹ ਇਜਾਜ਼ਤ ਮਿਲੇ, ਤਾਂ ਜੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਤੋਂ ਜਿਹੜਾ ਆ ਆਪਣੇ ਜਿਹੜੇ ਫੈਡਰਲ EMPLOYEES ਤੇ ਫੈਡਰਲ ਬਿਲਡਿੰਗਸ ਨੂੰ ਜਿਹੜਾ ਉਹ ਬਚਾਇਆ ਜਾ ਸਕੇ। ਸੋ ਪ੍ਰੈਜ਼ੀਡੈਂਟ ਕਹਿੰਦੇ ਵੀ ਫੈਡਰਲਾਈਜ਼ ਕਰ ਸਕਦੇ ਆ ਨੈਸ਼ਨਲ ਗਾਰਡਸ ਨੂੰ, ਪਰ ਕਹਿੰਦੇ ਵੀ ਸਟੇਟ ਦੇ ਗਵਰਨਰ ਦਾ ਸਾਥ ਵੀ ਜਿਹੜਾ ਉਹ ਹੋਣਾ ਚਾਹੀਦਾ ਆ, ਤੇ ਜੇ ਸਾਥ ਨਹੀਂ ਆ ਤਾਂ ਬਹੁਤ ਹੀ ਸਪੈਸ਼ਲ ਸਰਕਮਸਟੈਂਸਿਸ ਦੇ ਵਿੱਚ ਉਹ ਇਹਨਾਂ ਨੂੰ ਫੈਡਰਲਾਈਜ਼ ਕਰ ਸਕਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਕੀ ਸੁਪਰੀਮ ਕੋਰਟ ਇਲੀਨੋਇਸ ਦੀ ਇਸ ਦਰਕਾਰ ਨੂੰ, ਸ਼ਿਕਾਗੋ ਦੀ ਇਸ ਦਰਕਾਰ ਨੂੰ ਬਲੌਕ ਲਾ ਕੇ ਰੱਖਣ ਦੀ ਨੂੰ ਮੰਨਦੇ ਨੇ, ਜਾਂ ਟਰੰਪ ਹੁਣਾਂ ਨੂੰ ਇੱਥੇ ਵੀ ਇਜਾਜ਼ਤ ਮਿਲਦੀ ਆ ਟਰੂਪਸ ਨੂੰ ਡਿਪਲੋਏ ਕਰਨ ਦੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਵਾਈਟ ਹਾਊਸ ਦੇ ਵਿੱਚ ਈਸਟ ਵਿੰਗ ਵਾਲੀ ਸਾਈਡ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਅਨਾਉਂਸ ਕੀਤਾ ਸੀ ਵੀ ਉਹ ਬਾਲਰੂਮ ਨੂੰ ਬਣਾਉਣ ਜਾ ਰਹੇ ਆ। ਹਾਲਾਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਪੁਰਾਣੀ ਬਿਲਡਿੰਗ ਆ ਉਹਦੇ ਨਾਲ ਛੇੜਛਾਨੀ ਨਹੀਂ ਕੀਤੀ ਜਾਊਗੀ, ਪਰ ਜਿਹੜਾ ਇਹ ਪ੍ਰੋਜੈਕਟ ਆ $250 ਮਿਲੀਅਨ ਦਾ ਬਾਲਰੂਮ ਬਣਨ ਜਾ ਰਿਹਾ ਆ। ਕਹਿੰਦੇ ਵੀ ਐਗਜ਼ਿਸਟਿੰਗ ਵਾਈਟ ਹਾਊਸ ਦੀ ਸਟਰਕਚਰ ਦੇ ਨਾਲ ਇੰਟਰਫੀਅਰ ਨਹੀਂ ਕਰੂਗਾ। ਕੰਸਟਰਕਸ਼ਨ ਟੀਮਸ ਨੇ ਆਲਰੇਡੀ ਡੈਮੋਲੀਸ਼ਨ ਸ਼ੁਰੂ ਕਰ ਦਿੱਤੀ ਹੈ ਈਸਟ ਵਿੰਗ ਦੇ ਵਿੱਚ, ਤੇ ਕਹਿੰਦੇ ਕਲਸਟਰ ਆਫ ਪੀਪਲ ਜਿਹਦੇ ਵਿੱਚ ਸੀਕ੍ਰੇਟ ਸਰਵਿਸ ਸੀਗੇ, ਜਿਹੜੇ ਉੱਥੇ ਖੜੇ ਸੀਗੇ ਸਟੈਪਸ ਆਫ ਦਾ ਟ੍ਰੇਜਰੀ ਡਿਪਾਰਟਮੈਂਟ, ਤੇ ਉਹ ਕੰਸਟਰਕਸ਼ਨ ਕਿਸ ਤਰ੍ਹਾਂ ਚੱਲ ਰਹੀ ਆ ਉਹਨੂੰ ਬਾਅਦ ਚ ਕਰ ਰਹੇ ਸੀਗੇ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਕੰਸਟਰਕਸ਼ਨ ਚੱਲ ਰਹੀ ਹੈਗੀ ਆ। ਲੁਜ਼ੀਆਨਾ ਸਟੇਟ ਯੂਨੀਵਰਸਿਟੀ ਤੇ ਲੁਜ਼ੀਆਨਾ ਸਟੇਟ ਯੂਨੀਵਰਸਿਟੀ ਐਟ ਸ਼ੈਪਪੋਰਟ ਦੀਆਂ ਬੇਸਬਾਲ ਦੀਆਂ ਟੀਮਸ ਨੂੰ ਜਦੋਂ ਉਹ ਆਨਰ ਕਰ ਰਹੇ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ, ਉਹਨਾਂ ਨੇ ਇੱਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈਗਾ। ਕਹਿੰਦੇ ਭਈ 150 ਸਾਲ ਹੋ ਗਿਆ ਪ੍ਰੈਜ਼ੀਡੈਂਟ ਨੇ ਕਹਿੰਦੇ ਡ੍ਰੀਮ ਕੀਤਾ ਸੀ ਬਾਲਰੂਮ ਚਾਹੀਦਾ ਵਾਈਟ ਹਾਊਸ ਦੇ ਉੱਤੇ, ਤੇ ਪਰ ਹੁਣ 150 ਸਾਲ ਬਾਅਦ ਜਾ ਕੇ ਜਿਹੜਾ ਡ੍ਰੀਮ ਆ ਉਹ ਪੂਰਾ ਹੋਣਾ ਹੈਗਾ ਆ। ਟਰੰਪ ਉਹਨਾਂ ਦਾ ਵਿਲੀਨੀਅਰ ਬਾਲਰੂਮ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਗ੍ਰੇਸ ਆ। ਵੈਲਕਮ ਟੂ ਸੈਕੰਡ ਗਿਲਡਡ ਏਜ ਰਿਪਰੈਜ਼ੈਂਟੇਟਿਵ ਡੈਰਨ ਸੋਟੋ ਜੋ ਫਲੋਰੀਡਾ ਤੋਂ ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੈਗਾ। ਜੀ ਬਿਲਕੁਲ। ਸੋ ਇਹ ਬਿਲਕੁਲ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਉਹ ਬਣਨਾ ਆ। ਟੈਕਸ ਪੇਅਰ ਨੂੰ ਕਹਿੰਦੇ ਵੀ ਇਸ ਦਾ ਡਾਲਰ ਜਿਹੜਾ ਨਹੀਂ ਆਊਗਾ। ਕੋਈ ਪ੍ਰਾਈਵੇਟ ਲੋਕ ਬਾਲਰੂਮ ਬਣਵਾ ਰਹੇ ਆ ਵਾਈਟ ਹਾਊਸ ਦੇ ਵਿੱਚ, ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਆ? $250 ਮਿਲੀਅਨ ਕੀ ਇਹ ਰਿਸ਼ਵਤ ਆ ਹਰਜੋਤ ਸਿੰਘ ਜੀ? ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਦੇਣੇ ਉਹਨਾਂ ਨੇ ਕੋਈ ਕੰਮ ਹੀ ਕਰਾਉਣਾ ਹੋਊ। ਇਸ ਤੋਂ ਮਤਲਬ ਇਹ ਆ ਵੀ ਜਿਸ ਤਰੀਕੇ ਦੇ ਨਾਲ ਆ, ਸੋ ਕਹਿੰਦੇ ਵੀ ਬਹੁਤ ਵੱਡੀਆਂ ਜਿਹੜੀਆਂ ਟੈਕਨੋਲੋਜੀ ਦੀਆਂ ਜਿਹੜੀਆਂ ਕੰਪਨੀਜ਼ ਦੇ ਜਿਹੜੇ ਮੇਨ ਹੈਗੇ ਆ, ਇੱਕ ਸੈਲੀਬ੍ਰੇਟਰੀ ਡਿਨਰ ਜਿਹੜਾ ਉੱਥੇ ਕੀਤਾ ਗਿਆ ਸੀ ਜਿਸ 'ਚ ਐਮਾਜ਼ੋਨ, ਐਪਲ, ਮੈਟਾ ਤੇ ਗੂਗਲ ਵਾਲੇ ਸਾਰੇ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਉਹ ਕਹਿੰਦੇ ਵੀ ਮੱਚ ਨੀਡਡ ਪ੍ਰੋਜੈਕਟ ਆ, ਜ਼ੀਰੋ ਕਾਸਟ ਟੂ ਅਮਰੀਕਨ ਟੈਕਸਪੇਅਰ ਆ। ਇਹਦਾ ਮਤਲਬ ਪ੍ਰਾਈਵੇਟ ਲੋਕਾਂ ਤੋਂ ਹੱਥੀਂ ਕਰਵਾਉਣਾ, ਤੇ ਉਹਨਾਂ ਨੇ ਇੱਥੇ ਕੀ ਕਰਵਾਉਣਾ ਆ? ਸੋ ਇੱਕ ਤਾਂ ਝੂਠ ਇਹਨਾਂ ਨੇ ਇਹ ਵੀ ਬੋਲਿਆ ਪਹਿਲੋਂ,
ਵੀ ਭਾਈ ਇਸ ਵਾਈਟ ਹਾਊਸ ਨੂੰ ਛੇੜਛਾੜ ਕੋਈ ਨਹੀਂ ਕੀਤੀ ਜਾਊਗੀ, ਤੇ ਹੁਣ ਉਹਨਾਂ ਨੇ ਪੂਰੀ ਜਿਹੜੀ ਤੋੜ ਭੰਨ ਆ ਉਹ ਉੱਥੇ ਵੀ ਕਰ ਦਿੱਤੀ ਆ। ਸੋ ਹੁਣ ਵਿਰੋਧੀ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਜਿਹੜਾ ਬੰਦਾ ਆਪਣੇ ਲਈ ਪ੍ਰਾਈਵੇਟ ਮਨੀ ਦੇ ਨਾਲ $250 ਮਿਲੀਅਨ ਦਾ ਬਾਲਰੂਮ ਬਣਾ ਰਿਹਾ ਆ, ਉਹ ਚਾਹੁੰਦਾ ਨਹੀਂ ਆ ਵੀ ਮੈਂ ਇੱਥੋਂ ਜਿਹੜਾ ਉਹ ਜਾਊਂਗਾ। ਸੋ ਉਹ ਇਸ ਐਂਗਲ ਦੇ ਨਾਲ ਆ। ਤੇ ਹੁਣ ਦੇਖੋ ਕੀ ਜਿਹੜਾ ਬੰਦਾ ਵੇ ਗਾਹੇ ਬਗਾਹੇ ਕਿਤੇ ਨਾ ਕਿਤੇ ਥਰਡ ਟਰਮ ਦੀ ਗੱਲ ਵਿੱਚ ਜਿਹੜੀ ਉਹ ਚੱਲ ਪੈਂਦੀ ਆ। ਸੋ ਉਸ ਦੇ ਵਿੱਚ ਕਿੰਨੀ ਕੁ ਮਜ਼ਬੂਤੀ ਆ, ਕਿੰਨੀ ਕੁ ਉਹ ਗੱਲ 'ਚ ਹੋ ਸਕੂਗਾ ਕਿ ਨਹੀਂ, ਇਹ ਦੇਖਣ ਦੀ ਗੱਲ ਆ। ਸੁਪਰੀਮ ਕੋਰਟ ਦੇ ਜਸਟਿਸ ਜਿਨ੍ਹਾਂ 'ਚ ਐਮੀ ਕੋਨੀ ਬੈਰਟ ਆ, ਉਹਨਾਂ ਨੇ ਤਾਂ ਕਿਹਾ ਵੀ ਜਿਹੜਾ ਸੰਵਿਧਾਨ ਆ ਉਹ ਸਪਸ਼ਟ ਆ ਵੀ ਕਿਸੇ ਦੀ ਵੀ ਤੀਜੀ ਟਰਮ ਜਿਹੜੀ ਉਹ ਨਹੀਂ ਹੋ ਸਕਦੀ। ਸੋ ਆਉਂਦੇ ਆਪਾਂ 2 ਸਾਲਾਂ ਦੇ ਵਿੱਚ ਦੇਖਾਂਗੇ ਵੀ ਇਹ ਗੱਲ ਹੋਰ ਕਿੰਨੀ ਕੁ ਧੂਲ ਫੜਦੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਸ਼ਟਡਾਊਨ ਚੱਲ ਰਿਹਾ ਫੈਡਰਲ ਗਵਰਨਮੈਂਟ ਦਾ, ਹੁਣ ਕਾਫੀ ਲੰਮਾ ਸਮਾਂ ਹੋ ਗਿਆ। ਕਹਿੰਦੇ ਇਹਦੇ ਨਾਲ ਮਿਲੀਅਨਸ ਆਫ ਲੋਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ, ਜਿਨ੍ਹਾਂ ਨੂੰ ਫੂਡ ਸਪੋਰਟ ਮਿਲਦੀ ਆ, ਉਹ ਬੰਦ ਹੋ ਸਕਦੀ ਹੈਗੀ ਆ। ਕੈਲ ਫਰੈਸ਼ ਕਾਰਡਸ ਕਹਿੰਦੇ ਵੀ ਪੋਸੀਬਿਲਿਟੀ ਇਹ ਲੱਗ ਰਹੀ ਆ ਵੀ ਨਵੇਂ ਜਿਹੜੇ ਫੰਡ ਆ ਉਹ ਨਵੰਬਰ ਮਹੀਨੇ ਵਿੱਚ ਆ ਸਕਦੇ ਆ, ਪਰ ਹਜੇ ਤੱਕ ਕੋਈ ਇਹਦੇ ਬਾਰੇ ਪੱਕਾ ਜਿਹੜਾ ਡਿਸੀਜਨ ਨਹੀਂ ਹੋਇਆ ਹੈਗਾ। ਅੱਜ ਬਾਅਦ ਦੁਪਹਿਰ ਕੈਲੀਫੋਰਨੀਆ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਨੇ ਨੋਟੀਫਾਈ ਕਰਨਾ ਸ਼ੁਰੂ ਕਰ ਦਿੱਤਾ ਸਾਰੀਆਂ ਕਾਉਂਟੀਜ਼ ਨੂੰ। ਪਈ ਜਿਹੜੀ ਗੋਲਡਨ ਸਟੇਟ ਆ ਉਹ ਇਸ ਇੰਪੈਕਟ ਦੇ ਲਈ ਤਿਆਰ ਰਹੇ। ਕਹਿੰਦੇ ਵੀ ਕਰੂਸ਼ੀਅਲ ਫੂਡ ਬੈਨੀਫਿਟਸ ਜਿਹੜੇ 100% ਫੈਡਰਲੀ ਫੰਡਡ ਹੁੰਦੇ ਹੈਗੇ ਆ ਤੇ 55 ਲੱਖ ਕੈਲੀਫੋਰਨੀਅਨਸ ਨੂੰ ਉਹ ਮਿਲਦੇ ਹੈਗੇ ਆ। ਕਹਿੰਦੇ ਵੀ ਇਸ ਵੀਕ ਤੋਂ ਹੀ ਅਸੀਂ ਜਿਹੜਾ ਅਨਾਉਂਸ ਕਰਨਾ ਸ਼ੁਰੂ ਕਰਨ ਜਾ ਰਹੇ ਹੈਗੇ ਆ। ਇਹ ਇੱਕ ਤਰ੍ਹਾਂ ਨਾਲ ਡਿਜ਼ਾਸਟਰ ਤੇ ਹਾਰਮਫੁਲ ਇੰਪੈਕਟ ਹੋਊਗਾ। ਕਹਿੰਦੇ ਵੀ ਜਿੱਦਾਂ ਮੈਗਾ ਮੈਜੋਰਟੀ ਜੇ ਕਾਂਗਰਸ ਦੇ ਵਿੱਚ ਹੋ ਜਾਂਦੀ ਹੈਗੀ ਆ, ਤੇ ਕਹਿੰਦੇ ਵੀ ਟਰੰਪ ਉਹਨਾਂ ਦਾ ਜਿਹੜਾ ਸ਼ਟਡਾਊਨ ਆ, ਜੇ 1 ਮਹੀਨੇ ਤਾਂ ਇੱਦਾਂ ਹੀ ਚੱਲਦਾ ਰਿਹਾ ਤੇ ਇਹਦਾ ਅਸਰ ਬਹੁਤ ਜ਼ਿਆਦਾ ਜਿਹੜਾ ਲੋਕਾਂ ਦੇ ਉੱਤੇ ਪੈਣਾ ਹੈ। ਜੀ। ਸੋ 1 ਅਕਤੂਬਰ ਦਾ ਹਰਜੋਤ ਸਿੰਘ ਜੀ ਸ਼ਟਡਾਊਨ ਸ਼ੁਰੂ ਹੋਇਆ। ਸੋ 20 ਦਿਨ ਹੋ ਗਏ, 21ਵੇਂ ਦਿਨ ਦੇ ਵਿੱਚ ਇਹ ਐਂਟਰ ਹੋਣ ਵਾਲਾ ਆ ਜੋ ਗਵਰਨਮੈਂਟ ਸ਼ਟਡਾਊਨ। ਤੇ ਕਿਸੇ ਵੀ ਤਰੀਕੇ ਦੇ ਵੱਖ-ਵੱਖ ਜਿਹੜੇ ਇਸ ਸ਼ਟਡਾਊਨ ਨੂੰ ਖੋਲ੍ਹਣ ਦੇ ਲਈ ਬਿੱਲ ਲਿਆਂਦੇ ਗਏ, ਜਿਨ੍ਹਾਂ ਵਿੱਚ ਅਜੇ ਤੱਕ ਕੋਈ ਵੀ ਸਹਿਮਤੀ ਆ ਉਹ ਨਹੀਂ ਬਣੀ। ਵਾਈਟ ਹਾਊਸ ਤੇ ਰਿਪਬਲਿਕਨ ਪਾਰਟੀ ਉਹ ਡੈਮੋਕ੍ਰੇਟਸ ਦੇ ਉੱਤੇ ਹੀ ਦੋਸ਼ ਲਾ ਰਹੀ ਆ, ਚਾਹੇ ਉਹ ਚੱਕ ਸ਼ੂਮਰ ਨੇ ਤੇ ਹਕੀਮ ਜੈਫਰੀਜ਼ ਆ, ਕਿਉਂਕਿ ਉਹ ਦੋਨਾਂ ਸਦਨਾਂ ਦੇ ਵੱਖ-ਵੱਖ ਦੋਨੋਂ ਲੀਡਰ ਨੇ ਡੈਮੋਕ੍ਰੇਟ ਪਾਰਟੀ ਦੇ। ਸੋ ਉਹਨਾਂ ਉੱਤੇ ਭਾਰ ਜਿਹੜਾ ਉਹ ਪਾ ਰਹੇ ਆ, ਤੇ ਡੈਮੋਕ੍ਰੇਟਸ ਕਹਿ ਰਹੇ ਆ ਵੀ ਨਹੀਂ, ਅਸੀਂ ਜਿਹੜਾ ਮੈਡੀਕੇਡ ਤੇ ਜਿਹੜੀਆਂ ਅਫੋਰਡੇਬਲ ਕੇਅਰ ਐਕਟ ਦੇ ਵਿੱਚ ਸਬਸਿਡੀਜ਼ ਆ ਉਸ ਨੂੰ ਲੰਮੇ ਸਮੇਂ ਦੇ ਲਈ ਰੱਖਣਾ ਚਾਹੁੰਦੇ ਆ, ਤੇ ਇਸ ਕਰਕੇ ਜਿਹੜਾ ਉਹ ਸ਼ਟਡਾਊਨ ਨਾਲ ਦੇ ਨਾਲ ਚੱਲ ਰਿਹਾ। ਸੋ ਦੋਨੋਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੀਆਂ ਲਾ ਰਹੀਆਂ, ਪਰ ਇਵੈਂਚੁਅਲੀ ਨੁਕਸਾਨ ਆਮ ਲੋਕਾਂ ਦਾ ਹੀ ਇਸ ਦੇ ਵਿੱਚ ਹੋਣ ਜਿਹੜਾ ਹੋਵੇਗਾ, ਜਿੰਨਾ ਲੰਮਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਇਹ ਸ਼ਟਡਾਊਨ ਬਰਕਰਾਰ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕੋਲੰਬੀਆ ਤੋਂ ਆ ਰਹੀ ਹੈ। ਕੋਲੰਬੀਆ ਦੇ ਲੀਡਰ ਨੇ ਦੋਸ਼ ਲਾਏ ਯੂਐਸ ਦੇ ਉੱਤੇ ਜਿਹੜੇ ਮਰਡਰ ਨੂੰ ਜਿਹੜਾ ਉਹ ਲੈ ਕੇ ਵੀ ਇਹਨਾਂ ਨੇ ਕਤਲ ਜਿਹੜੇ ਉਹ ਕੀਤੇ ਆ। ਪ੍ਰੈਜ਼ੀਡੈਂਟ ਗਸਤਾਵੋ ਪੈਟਰੋ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਯੂਐਸ ਦੀ ਸਟ੍ਰਾਈਕ ਆ ਕੈਰੇਬੀਅਨ ਦੇ ਉੱਤੇ, ਜਿਹਦੇ ਵਿੱਚ ਫਿਸ਼ਰਮੈਨ ਮਾਰਿਆ ਗਿਆ ਆ ਤੇ ਉਹ ਇੱਕ ਮਰਡਰ ਆ। ਤੇ ਪ੍ਰੈਜ਼ੀਡੈਂਟ ਨੇ ਹੁਣ ਇਹ ਕਿਹਾ ਵੀ ਜਿਹੜੀ ਰਾਹਤ ਜਾਣੀ ਆ ਕੋਲੰਬੀਅਨ ਜਿਹੜੇ ਮੁਲਕ ਨੂੰ, ਉਸ ਦੇ ਉਹਨੂੰ ਉਹ ਕੱਟ ਕਰਨ ਜਾ ਰਹੇ ਆ, ਤੇ ਕੋਲੰਬੀਆ ਦੇ ਉੱਤੇ ਹੁਣ ਨਵੇਂ ਜਿਹੜੇ ਟੈਰਿਫ ਆ ਉਹ ਲਗਾ ਦੇਣਗੇ। ਟਰੰਪ ਹੁਣਾਂ ਨੇ ਅਮਰੀਕਨ ਅਥਾਰਟੀਜ਼ ਬਾਰ-ਬਾਰ ਇਹ ਦੋਸ਼ ਲਾ ਰਹੀ ਆ ਵੀ ਕੋਲੰਬੀਆ ਤੋਂ ਜਿਹੜੇ ਆ ਰਹੇ ਨੇ ਡਰੱਗ, ਜਿਹੜੇ ਉੱਥੋਂ ਆ ਰਹੇ ਨੇ, ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਡਰੱਗ ਦੇ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਆਪਣੇ ਟਰੁਥ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਕੀਤਾ ਹੈਗਾ ਆ। ਯੂਐਸ ਨੇ ਤਾਂ ਜਿਹੜੇ ਪ੍ਰੈਜ਼ੀਡੈਂਟ ਪੈਟਰੋ ਆ ਉਹਨਾਂ ਦਾ ਵੀਜ਼ਾ ਵੀ ਰਿਵੋਕ ਕਰ ਲਿਆ ਸੀ। ਯੂਐਨ ਦੀ ਅਸੈਂਬਲੀ ਜਿਹੜੀ ਸਤੰਬਰ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਦ ਉਹਨਾਂ ਨੇ ਇਹ ਆਖਿਆ ਸੀ ਅਮਰੀਕਨ ਸੋਲਜਰਸ ਨੂੰ ਵੀ ਤੁਸੀਂ ਡਿਸਓਬੇ ਕਰੋ ਪ੍ਰੈਜ਼ੀਡੈਂਟ ਟਰੰਪ ਨੂੰ। ਇੱਕ ਪ੍ਰੋ ਪੈਲਸਟੀਨ ਰੈਲੀ ਹੋਈ ਸੀ ਜਿਹੜੀ ਨਿਊਯਾਰਕ ਦੇ ਵਿੱਚ। ਸੋ $400 ਮਿਲੀਅਨ ਦੀ ਰਾਹਤ ਜਿਹੜੀ ਕੋਲੰਬੀਆ ਨੂੰ ਜਾਣੀ ਸੀਗੀ ਇਸ ਜਿਹੜੇ ਸਟਾਰਟ ਆਫ ਦਾ ਈਅਰ ਦੇ ਵਿੱਚ। ਐਡਮ ਐਸਕਾਕੌਨ ਜਿਹੜੇ ਡਾਇਰੈਕਟਰ ਆਫ ਡਿਫੈਂਸ ਨੇ ਉਹਨਾਂ ਨੇ ਤੇ ਕਹਿੰਦੇ ਵੀ ਹੁਣ ਲੱਗਦਾ ਵੀ ਉਹਨਾਂ ਦੀ ਇਹ ਜਿਹੜੀ ਰਾਹਤ ਉਹਨਾਂ ਨੂੰ ਮਿਲਣੀ ਸੀ, ਰਾਸ਼ੀ ਮਿਲਣੀ ਸੀ, ਉਹ ਹੁਣ ਰੋਕ ਦਿੱਤੀ ਜਿਹੜੀ ਉਹ ਜਾਊਗੀ। ਸੋ ਕੋਲੰਬੀਆ ਦੇ ਨਾਲ ਵੀ ਜਿਹੜਾ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਆ ਟਰੰਪ ਹੁਣਾਂ ਦੇ ਕਹਿ ਲਓ ਵੀ ਉਹ ਵੀ ਜਿੱਦਾਂ ਕਹਿ ਲਓ ਵੀ ਸਿੰਘ ਫਸੇ ਪਏ ਆ, ਇੱਕ ਦੂਜੇ ਨੂੰ ਤੌਹਮਤਾਂ ਜਿਹੜੀਆਂ ਉਹ ਦੇ ਰਹੇ ਆ, ਤੇ ਕੋਲੰਬੀਆ ਦੇ ਉੱਤੇ ਕ੍ਰੈਕਡਾਊਨ ਆ ਟਰੰਪ ਹੁਣਾਂ ਨੇ ਹੋਰ ਉਸ ਦੇ ਉੱਤੇ ਡਬਲ ਡਾਊਨ ਕਰ ਦਿੱਤਾ ਆ।
ਬੇ ਏਰੀਆ ਦਾ ਇੱਕ ਜਿਹੜਾ ਸ਼ਹਿਰ ਆ ਉਹਦੀ ਪੋਪੂਲੇਸ਼ਨ 30,000 ਤੋਂ ਵੱਧ ਕੇ 4 ਲੱਖ ਲੋਕਾਂ ਤੱਕ ਪਹੁੰਚਣ ਜਾ ਰਹੀ ਹੈਗੀ ਆ। ਆਲਰੇਡੀ ਜਿਹੜੀਆਂ ਪਲਾਨਸ ਆ ਉਹ ਸਬਮਿਟ ਕਰ ਦਿੱਤੀਆਂ ਗਈਆਂ। ਜੇ ਇਹ ਪਲਾਨਸ ਅਪਰੂਵ ਹੋ ਜਾਂਦੀਆਂ ਤਾਂ ਸੂਜ਼ਨ ਐਕਸਪੈਂਸ਼ਨ ਜਿਹੜਾ ਪ੍ਰੋਜੈਕਟ ਆ ਉਹ 22,873 ਏਕੜ ਦੇ ਵਿੱਚ ਨਵੇਂ ਘਰ ਹੋਰ ਫੈਲ ਜਾਣਗੇ। ਪਿਛਲੇ ਸਾਲ ਕੁਛ ਜਿਹੜੇ ਆ ਸੀਕ੍ਰੇਟਿਵ ਗਰੁੱਪ ਆਫ ਇਨਵੈਸਟਰਸ ਉਹਨਾਂ ਨੇ 65,000 ਏਕੜ ਦੀ ਜ਼ਮੀਨ ਸਲਾਨੋ ਕਾਉਂਟੀ ਚ ਲਈ ਸੀ, ਜੋ ਕਿ ਵਨ ਆਫ ਦਾ ਲਾਰਜੈਸਟ ਲੈਂਡ ਓਨਰਸ ਆ ਕੰਟਰੀ ਦੇ ਵਿੱਚ। ਤੇ ਜਦੋਂ ਇਹ ਪਬਲਿਕ ਹੋ ਗਿਆ ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਅਸੀਂ ਇੱਕ ਇਦਾਂ ਦਾ ਜਿਹੜਾ ਸ਼ਹਿਰ ਆ ਉਹ ਵਸਾਉਣ ਜਾ ਰਹੇ ਹੈਗੇ ਆ, ਟੋਟਲੀ ਜਿਹੜਾ ਹਾਈਟੈਕ ਹੋਊਗਾ। ਸੋ ਇਹਦੇ ਵਿੱਚ ਹੁਣ ਨਵੰਬਰ ਦੇ ਵਿੱਚ ਪੋਲਿੰਗ ਤੇ ਵੀ ਬੈਲਟ ਦੇ ਉੱਤੇ ਵੀ ਰੱਖਿਆ ਗਿਆ ਹੈ ਸਲਾਨੋ ਕਾਉਂਟੀ ਦੇ ਵਿੱਚ। ਤੇ ਕਹਿੰਦੇ ਪਈ 22,000 ਏਕੜ ਦੇ ਵਿੱਚ ਜਿਹੜੀ ਕੰਸਟਰਕਸ਼ਨ ਹੋਊਗੀ, ਜਿਹਦੇ ਵਿੱਚ ਸ਼ਾਪਿੰਗ ਮਾਲ, ਘਰ, ਹੋਰ ਇਹ ਸਾਰਾ ਕੁਝ ਹੋਣਗੇ। ਸੋ ਸੂਜ਼ਨ ਸਿਟੀ ਦੀ ਜਿਹੜੀ ਪੋਪੂਲੇਸ਼ਨ ਆ ਹੋਰ ਉਸੇ ਤਰ੍ਹਾਂ ਜਿਹੜੇ ਬਾਕੀ ਬੇ ਏਰੀਆ ਦੇ ਸ਼ਹਿਰ ਹੈਗੇ, ਚਾਹੇ ਉਹ ਫੇਅਰਫੀਲਡ ਆ, ਓਕਲੈਂਡ ਆ, ਰਿਚਮੋਂਡ ਆ, ਉੱਦਾਂ ਦੀ ਜਿਹੜੀ ਪੋਪੂਲੇਸ਼ਨ ਉਨੀ ਵੱਡੀ ਵਧਣ ਜਾ ਰਹੀ ਹੈਗੀ ਆ। ਸੋ ਸਲਾਨੋ ਕਾਉਂਟੀ ਦੇ ਵਿੱਚ ਕਰੰਟਲੀ ਜਿਹੜੇ ਆ 4.5 ਲੱਖ ਦੇ ਕਰੀਬ ਰੈਜ਼ੀਡੈਂਟਸ ਆ। ਸੂਜ਼ਨ ਸਿਟੀ ਦੀ ਪੋਪੂਲੇਸ਼ਨ ਜਿਹੜੀ ਆ ਉਹ 30,000 ਹੈਗੀ ਆ। ਜੀ। ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਆਪਾਂ ਨੂੰ ਪਤਾ ਵੀ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਟੈਸਟ ਹੁੰਦੇ ਸੀਗੇ ਤੇ ਵਾਈਟ ਹਾਊਸ ਇਹ ਦੋਸ਼ ਲਾਉਂਦਾ ਸੀਗਾ ਵੀ ਇਹ ਐਂਟੀ ਸਮੈਟਿਕ ਆ, ਸਾਡੇ ਏਜੰਡੇ ਦੇ ਨਾਲ ਇਹ ਨਹੀਂ ਚੱਲ ਰਹੇ। ਤਾਂ ਧਮਕੀਆਂ ਦਿੱਤੀਆਂ ਗਈਆਂ ਸੀਗੀਆਂ ਯੂਨੀਵਰਸਿਟੀਜ਼ ਨੂੰ ਵੀ ਭਾਈ ਤੁਹਾਡੀ ਜਿਹੜੀ ਫੈਡਰਲ ਮਨੀ ਆ, ਗ੍ਰਾਂਟਸ ਆ, ਉਹ ਅਸੀਂ ਰੋਕ ਦੇਣੀਆਂ। ਜੇ ਚਾਹੁੰਦੇ ਆ ਵੀ ਤੁਹਾਡੀਆਂ ਇਹ ਗ੍ਰਾਂਟ ਤੁਹਾਨੂੰ ਫੈਡਰਲ ਮਨੀ ਮਿਲਦੀ ਰਵੇ ਤਾਂ ਤੁਸੀਂ ਜਿਹੜੀਆਂ ਟਰੰਪ ਹੋਣਾ ਦੀਆਂ ਜਿਹੜੀਆਂ ਪ੍ਰਾਇਓਰਿਟੀਜ਼ ਆ ਉਹਦੇ ਨਾਲ ਆਪਣੇ ਆਪ ਨੂੰ ਅਲਾਈਨ ਕਰੋ। ਉਸ ਹਿਸਾਬ ਦੇ ਨਾਲ ਯੂਨੀਵਰਸਿਟੀਆਂ ਨੂੰ ਅੱਗੇ ਜਿਹੜੀਆਂ ਉਹ ਵਧਾਓ। 9 ਦੇ ਵਿੱਚੋਂ 7 ਯੂਨੀਵਰਸਿਟੀਜ਼ ਨੇ ਹਰਜੋਤ ਸਿੰਘ ਜੀ ਨਾ ਜਿਹੜੀ ਉਹ ਕਰ ਦਿੱਤੀ ਆ। ਜਿਹੜਾ ਨਿਊਯਾਰਕ ਟਾਈਮਜ਼ ਆ ਉਹ ਇਹ ਰਿਪੋਰਟ ਕਰ ਰਿਹਾ ਤੇ ਕਹਿੰਦੇ ਵੀ 8ਵੀਂ ਯੂਨੀਵਰਸਿਟੀ ਵੀ ਉਹਨਾਂ ਨੇ ਵੀ ਜਿਹੜੀ ਰਿਜ਼ਰਵੇਸ਼ਨ ਯਾਨੀ ਕਿ ਉਸ ਦੇ ਨੂੰ ਲੈ ਕੇ ਜਿਹੜੇ ਸਵਾਲ ਕਹਿ ਲਓ ਵੀ ਉਹ ਖੜੇ ਕੀਤੇ ਆ ਵੀ ਆਪਾਂ ਇਹ ਪ੍ਰਪੋਜ਼ਲ ਨਾਲ ਅਲਾਈਨ ਕਰੀਏ ਜਾਂ ਨਹੀਂ। ਹੁਣ ਤੱਕ ਯੂਨੀਵਰਸਿਟੀ ਆਫ ਵਰਜੀਨੀਆ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਯੂਨੀਵਰਸਿਟੀ ਆਫ ਪੈਂਸਿਲਵੇਨੀਆ, ਮੈਸੇਚਿਊਸਟ ਇੰਸਟੀਚਿਊਟ ਆਫ ਟੈਕਨੋਲੋਜੀ MIT, ਡਾਰਟਮਾਊਥ ਕਾਲਜ, ਬਰਾਊਨ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਐਰੀਜ਼ੋਨਾ, ਇਹਨਾਂ ਸਾਰਿਆਂ ਨੇ ਟਰੰਪ ਹੁਣਾਂ ਦੇ ਵਾਈਟ ਹਾਊਸ ਦੇ ਉਸ ਪ੍ਰਪੋਜ਼ਲ ਨੂੰ ਨਾ ਜਿਹੜੀ ਉਹ ਕਰ ਦਿੱਤੀ ਆ ਵੀ ਭਾਈ ਟਰੰਪ ਹੁਣਾਂ ਦੀਆਂ ਪ੍ਰਾਇਓਰਟੀਜ਼ ਦੇ ਨਾਲ ਆਪਣੇ ਸਕੂਲ ਆ ਅਸੀਂ ਉਹਨਾਂ ਨੂੰ ਅਲਾਈਨ ਜਿਹੜਾ ਉਹ ਨਹੀਂ ਕਰਾਂਗੇ, ਸਰਕਾਰੀ ਬੋਲੀ ਬੇਸਿਕਲੀ ਨਹੀਂ ਬੋਲਾਂਗੇ। ਤੇ ਜਿਹੜੇ ਪ੍ਰਪੋਜ਼ਲ ਸੀਗਾ ਉਸ ਨੂੰ ਅੰਡੋਰਸ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤੀ ਆ। ਸੋ ਫੈਡਰਲ ਮਨੀ ਇਹਨਾਂ ਸਕੂਲਾਂ ਦੇ ਵੱਲ ਆ ਸਕਦੀ ਸੀਗੀ ਜੇ ਉਹ ਸਰਕਾਰ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਆ ਜਾਂ ਉਹਨਾਂ ਦੀਆਂ ਪ੍ਰਾਇਓਰਟੀਜ਼ ਦੇ ਉੱਤੇ ਕਹਿੰਦੇ ਆ ਉਹ ਚੱਲਦੇ ਆ। ਇਹਨਾਂ ਸਾਰਿਆਂ ਦੇ ਵਿੱਚ ਇੱਕ ਯੂਨੀਵਰਸਿਟੀ ਆਫ ਟੈਕਸਸ ਹੀ ਅਜਿਹੀ ਆ ਜਿਨ੍ਹਾਂ ਨੇ ਕਿਹਾ ਵੀ ਇਸ ਦੇ ਉੱਤੇ ਤੇਜ਼ੀ ਦੇ ਨਾਲ ਉਹ ਸਾਈਨ ਕਰ ਦੇਣਗੇ। ਸੋ ਹੁਣ ਜਿਹੜੀਆਂ 7 ਯੂਨੀਵਰਸਿਟੀਜ਼ ਨੇ ਸਿੱਧੀ ਨਾ ਕਰ ਦਿੱਤੀ ਆ ਤੇ 8ਵੀਂ ਜਿਹੜੀ ਯੂਨੀਵਰਸਿਟੀ ਉਹ ਕਹਿੰਦੇ ਵੀ ਉਹ ਸੋਚ ਰਹੀ ਆ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਹੋ ਸਕਦਾ ਆ। ਸੋ ਲੈਟਸ ਸੀ ਵੀ ਕੋਈ ਇਹਨਾਂ ਦੇ ਵਿੱਚ ਆਪਸ 'ਚ ਇਵੈਂਚੁਅਲੀ ਕੋਈ ਡੀਲ ਬਣਦੀ ਆ ਜਾਂ ਫੈਡਰਲ ਫੰਡਿੰਗ ਪੂਰਨ ਤੌਰ ਦੇ ਉੱਤੇ ਸਾਰੀਆਂ ਯੂਨੀਵਰਸਿਟੀਜ਼ ਲੂਜ਼ ਕਰਨਗੀਆਂ। ਜਾਂਦੇ ਜਾਂਦੇ ਇੱਕ ਅਨਾਉਂਸਮੈਂਟ ਜ਼ਰੂਰ ਕਰਨੀ ਆ ਵੀ ਆਪਣੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਹੋਣ ਜਾ ਰਹੇ ਆ। ਕਈਆਂ 'ਚ ਮੇਲੇ ਵੀ ਹੁੰਦੇ ਹੈਗੇ ਆ। ਸੋ ਕਈ ਜਿਹੜੇ ਲੋਕ ਆ ਉਹ ਝੂਠੀਆਂ ਅਫਵਾਹਾਂ ਫੈਲਾ ਦਿੰਦੇ ਆ ਕਿ ਦੇਖੋ ਜੀ ਉੱਥੇ ਆਈਸ ਆ ਸਕਦੀ ਆ ਸਕਦਾ ਹੈਗਾ। ਹੁਣ ਤੁਸੀਂ ਦੇਖੋ ਵੀ ਸ਼ਨਿੱਚਰਵਾਰ ਨੂੰ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਆ ਅਮਰੀਕਾ ਦੀ ਇਤਿਹਾਸ ਦੇ ਵਿੱਚ ਹੋਇਆ ਆ। 6 ਮਿਲੀਅਨ ਲੋਕਾਂ ਨੇ ਪਾਰਟਿਸਿਪੇਟ ਕੀਤਾ ਨੋ ਕਿੰਗਸ ਡੇ ਰੈਲੀ, ਜੋ ਕਿ ਡਾਇਰੈਕਟਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਸੀਗਾ। ਸੋ ਨਗਰ ਕੀਰਤਨ 'ਚ ਕੋਈ ਕਿਸੇ ਦੇ ਉਲਟ ਨਹੀਂ, ਉੱਥੇ ਤਾਂ ਰੱਬ ਦਾ ਹੀ ਨਾਂ ਲੈਣਾ ਆ। ਯੂਬਾ ਸਿਟੀ 'ਚ ਨਗਰ ਕੀਰਤਨ ਹੋਣੇ ਆ, ਫ੍ਰਿਜ਼ਨੋ 'ਚ ਹੋਣੇ ਆ, ਬੇਕਰਸਫੀਲਡ 'ਚ ਹੋਣੇ ਆ। ਸੋ ਜਿਹੜੇ ਲੋਕ ਕਈ ਅਫਵਾਹਾਂ ਫੈਲਾਉਂਦੇ ਆ ਜਾਂ ਕਈ ਐਵੇਂ ਡਰਾਉਂਦੇ ਆ, ਉਹਨਾਂ ਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਕਾਮਰੇਡੀ ਸੋਚ ਨੂੰ ਤਿਆਗੋ। ਸੋ ਸਾਥ ਦਿਓ। ਸਾਰੀ ਜਗ੍ਹਾ ਦੇ ਉੱਤੇ ਜਿਹੜੇ ਪੁਲਿਸ ਦਾ, ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਹੈਗਾ। ਬਹੁਤ ਵਧੀਆ ਜਿਹੜੇ ਪ੍ਰੋਗਰਾਮ ਆ ਉਹ ਉਲੀਕੇ ਗਏ ਹੈਗੇ ਆ ਯੂਬਾ ਸਿਟੀ ਦੇ ਵਿੱਚ ਵੀ, ਫ੍ਰਿਜ਼ਨੋ ਦੇ ਵਿੱਚ ਵੀ, ਬੇਕਰਸਫੀਲਡ ਦੇ ਵਿੱਚ ਵੀ। ਸੋ ਜਿੱਥੇ-ਜਿੱਥੇ ਵੀ ਸੰਗਤਾਂ ਨੇ ਜਾਣਾ, ਵੱਧ ਚੜ੍ਹ ਕੇ ਜਿਹੜੇ ਆ ਇਦਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਜਿਹੜਾ ਹਿੱਸਾ ਪਾਓ। ਜੀ, ਬਿਲਕੁਲ। ਹਰਜੋਤ ਸਿੰਘ ਜੀ ਬਹੁਤੀ ਤਾਂ ਆਪਾਂ ਇਹੀ ਦੇਖ ਰਹੇ ਹਾਂ ਵੀ FBI ਤੋਂ ਲੈ ਕੇ ਲੋਕਲ ਪੁਲਿਸ ਸਾਰੀ ਜਿਹੜੀ ਤਾਂ ਆਪ ਉਸ ਸਿਕਿਉਰਿਟੀ ਦੇ ਜਿਹੜੇ ਪ੍ਰਬੰਧਾਂ ਦੇ ਵਿੱਚ ਆਪ ਇਨਵੋਲਵ ਜਿਹੜੇ ਇਸ ਦੇ ਵਿੱਚ ਹੁੰਦੇ ਆ। ਸੋ ਇਹ ਬਸ ਐਵੇਂ ਦੁਵਿਧਾ ਹੀ ਪੈਦਾ ਕਰਨ ਵਾਲੀ ਜਿਹੜੀ ਇੱਕ ਗੱਲ ਰਹਿੰਦੀ ਆ।
ਸੋ ਸਾਰਿਆਂ ਨੂੰ ਜਿਹੜਾ ਉਹ ਤਗੜੇ ਹੋ ਕੇ ਜਾਣਾ ਚਾਹੀਦਾ। ਵੈਸੇ ਵੀ ਆਪਾਂ ਇਹ ਦੇਖਿਆ ਆ, ਧਾਰਮਿਕ ਥਾਵਾਂ ਦੇ ਉੱਤੇ ਜੇ ਇਦਾਂ ਦੀ ਅੱਤਕਰਦੀ ਹੋਊਗੀ ਤਾਂ ਇਹ ਅੱਤ ਚੱਕਣ ਵਾਲੀ ਗੱਲ ਹੀ ਆ। ਇਹ ਗਵਾਰਾ ਨਹੀਂ ਹੈ, ਅਮਰੀਕਾ ਦੇ ਵਿੱਚ ਕਿਤੇ ਵੀ ਗਵਾਰਾ ਨਹੀਂ ਆ, ਚਾਹੇ ਉਹ ਕਿਸੇ ਦੀ ਵੀ ਉਹ ਧਾਰਮਿਕ ਸਥਾਨ ਜਿਹੜਾ ਉਹ ਕਿਉਂ ਨਾ ਹੋਵੇ। ਵੀ ਅੱਜ ਜੇ ਇੱਕ ਥਾਂ ਦੇ ਉੱਤੇ ਕੋਈ ਕਰੂਗਾ ਤੇ ਬਾਅਦ 'ਚ ਕਿਤੇ ਵੀ ਹੋ ਸਕਦਾ। ਤੇ ਰਿਲੀਜੀਅਸ ਫਰੀਡਮ ਬਹੁਤ ਸਾਰੀਆਂ ਜਿਹੜੀਆਂ ਇੱਥੇ ਅਮਰੀਕਾ 'ਚ ਆਪਾਂ ਨੂੰ ਫਰੀਡਮ ਮਿਲਦੀਆਂ, ਉਹਨਾਂ ਵਿੱਚ ਸਭ ਤੋਂ ਉੱਤੇ ਜਿਹੜਾ ਰਿਲੀਜੀਅਸ ਫਰੀਡਮ ਦਾ ਜਿਹੜਾ ਉਹ ਨਾਮ ਆ। ਸੋ ਵੈਸੇ ਵੀ ਇਹਨਾਂ ਦੇ ਇੰਟਰਨਲੀ ਇਹ ਚੀਜ਼ਾਂ ਜਿਹੜੀਆਂ ਉਹ ਕਹੀਆਂ ਗਈਆਂ ਹੁੰਦੀਆਂ ਵੀ ਤੁਸੀਂ ਰਿਲੀਜੀਅਸ ਥਾਵਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ। ਹਾਂ, ਜੇ ਕੋਈ ਸ਼ਰਾਰਤੀ ਨੂੰ ਕੋਈ ਕਰ ਰਿਹਾ, ਕੋਈ ਖਰਾਬੀ ਕਰ ਰਿਹਾ, ਉਹਨੂੰ ਫੜ ਰਿਹਾ ਤੇ ਉਹ ਤਾਂ ਠੀਕ ਹੀ ਆ, ਉਹ ਤਾਂ ਵੈਲਕਮ ਹੀ ਕਰਦੇ ਆ ਸਾਰੇ ਲੋਕਾਂ ਨੇ। ਵੀ ਉਹੋ ਜਿਹੇ ਖਰੂਦੀ ਬੰਦਿਆਂ ਨੂੰ ਆਪਾਂ ਕਰਨਾ ਵੀ ਕੀ ਹੁੰਦਾ ਆ, ਜਿਹੜੇ ਤੰਗ ਪਰੇਸ਼ਾਨ ਜਾਂ ਆਮ ਲੋਕਾਂ ਨੂੰ ਕਰਦੇ ਆ ਜਾਂ ਵੈਸੇ ਪ੍ਰੋਗਰਾਮ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਤਾਂ ਨਹੀਂ। ਪਰ ਓਵਰਆਲ ਕੋਈ ਇਸ ਤਰੀਕੇ ਦੀ ਜਿਹੜੀ ਆ ਉਹ ਡਰ ਨਹੀਂ ਹੈ। ਪ੍ਰਬੰਧਕਾਂ ਨਾਲ ਵੀ ਗੱਲ ਹੋਈ ਆ, ਕਹਿੰਦੇ ਵੀ ਕਈ ਵਾਰੀ ਉੱਥੇ ਆਈਸ ਵਾਲੇ ਕਿਉਂਕਿ ਉੱਥੇ R1 ਵੀਜ਼ੇ ਵਾਲੇ ਹੋਰ ਬਹੁਤ ਸਾਰੇ ਕਈ ਕੰਮਾਂ ਦੇ ਲਈ ਉੱਥੇ ਆਉਂਦੇ ਰਹਿੰਦੇ, ਕਹਿੰਦੇ ਵੀ ਹਰ ਵਾਰੀ ਜਿਹੜੇ ਉੱਥੋਂ ਖੁਸ਼ੀ ਜਿਹੜਾ ਉਹ ਜਾਂਦੇ, ਕੋਈ ਇੱਦਾਂ ਦੀ ਕੋਈ ਦਿੱਕਤ ਨਹੀਂ, ਕੋਈ ਪ੍ਰੋਬਲਮ ਜਿਹੜੀ ਉਹ ਨਹੀਂ ਹੈਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਵੈਸੇ ਹੀ ਇਹਨਾਂ ਪ੍ਰਤੀ ਜਿਹੜਾ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਡਰ ਵਧਾਉਣ ਵਾਲੀ ਜਿਹੜੀ ਉਹ ਗੱਲ ਰਹਿੰਦੀ ਆ। ਸੋ ਤਗੜੇ ਹੋ ਕੇ ਜਿਹੜਾ ਉਹ ਇਹਨਾਂ ਅਜਿਹੇ ਸਮਾਗਮਾਂ 'ਚ ਰੱਬ ਦਾ ਨਾਮ ਲੈਣ ਦੇ ਲਈ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਦੂਰੋਂ ਨੇੜਿਓਂ ਪਹੁੰਚਣਾ ਚਾਹੀਦਾ ਆ। ਤੇ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਤੁਸੀਂ ਆਲਰੇਡੀ ਸਰਵਣ ਕਰ ਰਹੇ ਹੋ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ। ਸੋ ਇਦਾਂ ਹੀ ਜੁੜੇ ਰਿਹਾ ਕਰੋ ਤੇ ਆਪਾਂ ਉੱਥੋਂ ਦੇ ਜਿਹੜੇ ਗੁਰਮਤਿ ਸਮਾਗਮ ਨੇ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਢਾਡੀ ਸਾਰੇ ਜਾਣੇ ਜਿਹੜੇ ਉਹ ਪਹੁੰਚੇ ਹੋਏ ਨੇ, ਤੇ ਉਹਨਾਂ ਗੁਰਮਤਿ ਸਮਾਗਮਾਂ ਦਾ ਆਪਾਂ ਆਨਲਾਈਨ ਵੀ ਜਿਹੜਾ ਆ ਉਹ ਆਨੰਦ ਲਈਏ ਤੇ ਨਾਲ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਜ਼ਰੂਰ ਕਰੀਏ। ਤੇ ਇਹ ਜ਼ਰੂਰ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ ਇਹਨਾਂ ਸਮਾਗਮਾਂ ਦੇ ਕਰਕੇ ਸ਼ਾਮ ਦੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਥੋੜੀ ਤਬਦੀਲੀ ਹੋਊਗੀ, ਇਹ ਆਪਾਂ ਨੂੰ ਪਤਾ ਹੀ ਆ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ। ਸੋ ਉਹ ਦੇਖਦੇ ਰਿਹਾ ਕਰੋ, ਥੋੜੀ ਚੀਜ਼ਾਂ ਜਿਹੜੀਆਂ ਡਿਲੇ ਦੇ ਵਿੱਚ ਜਿਹੜੀਆਂ ਹੋ ਸਕਦੀਆਂ, ਪਰ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਿੰਗ ਜਿਹੜੀ ਉਹ ਚੱਲਦੀ ਰਹੇਗੀ। ਪਰ ਹਾਂ ਇਹ ਆ ਵੀ ਥੋੜੇ ਜਿਹੇ ਡਿਲੇ ਜਿਹੜੇ ਉਹ ਹੋ ਸਕਦੇ ਆ, ਇੰਤਜ਼ਾਰ ਜਿਹੜੇ ਉਹ ਕਰਦੇ ਰਹਿਣਾ। ਜੇ ਕਿਸੇ ਨੂੰ ਲੱਗਦਾ ਵੀ ਉਹਨਾਂ ਨੇ ਜਲਦੀ ਪ੍ਰੋਗਰਾਮ ਕੋ ਸੁਣਨੇ ਆ ਤਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਜ਼ਰੀਏ ਉਹਨਾਂ ਦੇ ਨਾਲ ਜਿਹੜਾ ਉਹ ਜਲਦੀ ਵੀ ਜੁੜ ਸਕਦੇ ਨੇ। ਜੀ ਹਰਜੋਤ ਸਿੰਘ ਜੀ। ਤੇ ਜਾਂਦੇ ਆਪਾਂ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 11 ਪੈਸੇ। $1 ਦੇ ਬਰਾਬਰ ਇੰਡੀਆ ਦੇ $87 ਤੇ 96 ਪੈਸੇ। ਜੀ, ਡਾਊ ਜੋਨ ਅੱਜ 500 ਤੇ 16 ਪੁਆਇੰਟ ਵੱਧ ਕੇ 46,707, S&P 71 ਪੁਆਇੰਟ ਵੱਧ ਕੇ 6735, ਨੈਸਡੈਕ 300 ਤੇ 11 ਪੁਆਇੰਟ ਵੱਧ ਕੇ 22,991 ਦੇ ਉੱਤੇ ਬੰਦ ਹੋਇਆ। ਸੋਨਾ ਰਿਕਾਰਡ ਤੋੜੀ ਜਾ ਰਿਹਾ ਜੀ, $4300 ਤੇ $84 ਪ੍ਰਤੀ ਟਰੋਏ ਆਉਂਸ, ਤੇ ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ। 10 ਈਅਰ ਯੀਲਡ 3.98%, ਬੜੇ ਚਿਰਾਂ ਬਾਅਦ 4% ਤੋਂ ਥੱਲੇ ਜਿਹੜੀ ਉਹ ਆਈ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,514 ਤੇ ਇਥੀਰੀਅਮ 3900 ਤੇ $61 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।